फस्ट 24 ਆਵਰਸ 'ਚ ਜਿਵੇਂ ਰਿਐਕਸ਼ਨ ਉਹਨਾਂ ਦੇ ਮੀਡੀਏ, ਉਹਨਾਂ ਦੇ ਟੀਵੀ, ਉਹਨਾਂ ਦੇ ਪੋਲੀਟੀਕਲ ਪਾਰਟੀਆਂ ਔਰ ਈਵਨ ਇੰਡੀਅਨ ਕੌਂਸੂਲੇਟ ਦੀ ਜਿਹੜੀ UN ਦੇ ਵਿੱਚ ਜਿਹੜਾ ਇਹਦੇ ਵਿੱਚ ਨਿਊਯਾਰਕ ਬੇਸਡ ਕੌਂਸਲ ਜਨਰਲ ਹੈ ਉਹਦੀ ਲੈਟਰ ਪ੍ਰੋਟੈਸਟ ਦੀ, ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੀਰ ਕਿੰਨਾ ਟਿਕਾਣੇ ਲੱਗਾ। Consulate General of India, New York, condemns Connecticut Assembly's call to celebrate Sikh Independence Day. He lashed out at the highly condemnable move by the Connecticut administration and said that it was not at all acceptable. Declaration by Connecticut is an open support for an independent state Khalistan within India. और की है यही तो मैसेज तुहानू दिता है। If US state Connecticut recognizes Sikh Independence Day, then Indian state Rajasthan should recognize Texas as part of Mexico. We condemn the so-called citation of the General Assembly of the state of Connecticut in USA regarding an illegal act. ये so-called ਹੁੰਦੀ ਫਿਰ ਤੁਹਾਨੂੰ ਚੀਕਾਂ ਮਾਰਨ ਦੀ ਕੀ ਲੋੜ ਸੀ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਵਿਊਅਰਸ ਗੱਲਬਾਤ ਕੀਤੀ ਹੈ ਖਾਲਿਸਤਾਨ ਐਲਾਨਨਾਮੇ ਦਿਵਸ ਦੀ। ਸੋ ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਸ ਦਾ ਪ੍ਰਭਾਵ ਕੀ ਪਿਆ ਹੈ। ਸੋ ਕਨੈਕਟੀਕਟ ਸਟੇਟ ਵੱਲੋਂ ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦੇਣ ਦੀ ਜਿਹੜੀ ਖਬਰ ਹੈ ਜਿਉਂ ਹੀ ਮੀਡੀਆ ਵਿੱਚ ਆਈ ਹੈ ਤਾਂ ਭਾਰਤ ਸਰਕਾਰ ਮੀਡੀਆ ਤੇ ਹਿੰਦੂਤਵੀਆਂ ਨੂੰ ਮਿਰਗੀ ਦਾ ਜਿਹੜਾ ਦੌਰਾ ਹੀ ਪੈ ਗਿਆ। ਸੋ ਇਸ ਸੰਬੰਧੀ ਨਿਊਯਾਰਕ ਇੰਡੀਅਨ ਕੌਂਸਲ ਜਨਰਲ ਵੱਲੋਂ ਵੀ ਇੱਕ ਜਿਹੜਾ ਬਿਆਨ ਹੈ ਉਹ ਜਾਰੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਿਰਗੀ ਦੇ ਦੌਰੇ ਨੂੰ ਤਾਂ ਉਹੀ ਸਮਝ ਸਕਦਾ ਜਿਹਨੇ ਦੇਖਿਆ ਹੋਇਆ ਵੀ ਦੌਰਾ ਕਿਵੇਂ ਦਾ। ਚੰਗਾ ਭਲਾ ਬੰਦਾ ਤੁਰਿਆ ਜਾਂਦਾ, ਇੱਕਦਮ ਕੁਛ ਹੁੰਦਾ ਉਹ ਪੁੱਠਾ ਹੋ ਜਾਂਦਾ, ਮੂੰਹ ਚੋਂ ਝੱਗ ਵਗਣ ਲੱਗ ਜਾਂਦੀ, ਹੱਥ ਪੈਰ ਪੁੱਠੇ ਹੋ ਜਾਂਦੇ ਨੇ, ਕਈ ਵਾਰੀ ਸਿਰ ਟੁੱਟਿਆ ਭੱਜਿਆ ਹੁੰਦਾ। ਸੋ ਹੁਣ ਤੱਕ ਉਹਨਾਂ ਨੇ ਜੋ ਭਾਰਤੀ ਖੁਫੀਆ ਏਜੰਸੀਆਂ ਦੀ ਸਾਰੀ ਉਹਨਾਂ ਦਾ ਮੋਡਸ ਆਪਰੈਂਡੀ ਰਹੀ ਹੈ ਪਿਛਲੇ 4 ਦਹਾਕਿਆਂ ਤੋਂ ਹੀ ਕਿ ਉਹ ਐਕਟ ਕਰਦੇ ਨੇ, ਅਸੀਂ ਰਿਐਕਟ ਕਰਦੇ ਹਾਂ। ਤੇ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਦੋਂ ਜਿਹੜੀ ਰਿਐਕਟਿਵ ਗੱਲ ਹੁੰਦੀ ਹੈ, ਰਿਐਕਟਿਵ ਖੇਡ, ਉਹ ਇੰਡੀਵਿਜੂਅਲ ਐਮੋਸ਼ਨਸ 'ਚ ਹੋਏ ਜਾਂ ਕੌਮਾਂ ਦੀ ਜ਼ਿੰਦਗੀ 'ਚ ਹੋਏ, ਉਹ ਲੂਜ਼ਿੰਗ ਗੇਮ ਹੁੰਦੀ ਹੈ। ਕਿਉਂਕਿ ਇਨੀਸ਼ੀਏਟਿਵ ਐਕਟ ਕਰਨ ਵਾਲੇ ਕੋਲ ਹੁੰਦਾ ਹੈ, ਉਹ ਜਿਵੇਂ ਮਰਜ਼ੀ ਤੁਹਾਨੂੰ ਜਿੱਦਾਂ ਮਰਜ਼ੀ ਰਿਐਕਟ ਕਰਾ ਲੇ। ਪਰ ਕੁਛ ਮੂਵ ਐਸੇ ਨੇ ਜਿਨ੍ਹਾਂ 'ਚ ਸਾਨੂੰ ਨਜ਼ਰ ਆਉਂਦਾ ਕਿ ਵੀ ਅਸੀਂ ਜਿਹੜਾ ਉਹ ਹੈਟ 'ਚੋਂ ਰੈਬਿਟ ਕੱਢਿਆ ਔਰ ਜਿਹੜਾ ਇੱਕਦਮ ਦੁਸ਼ਮਣ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਕੀ ਹੋ ਗਿਆ। ਤੇ ਜਦੋਂ ਦੁਸ਼ਮਣ ਇੰਨੀ ਤੇਜ਼ੀ ਨਾਲ ਫਸਟ 24 ਆਵਰਸ 'ਚ ਜਿਵੇਂ ਰਿਐਕਸ਼ਨ ਉਹਨਾਂ ਦੇ ਮੀਡੀਏ, ਉਹਨਾਂ ਦੇ ਟੀਵੀ, ਉਹਨਾਂ ਦੇ ਪੋਲੀਟੀਕਲ ਪਾਰਟੀਆਂ ਔਰ ਈਵਨ ਇੰਡੀਅਨ ਕੌਂਸੂਲੇਟ ਦੀ ਜਿਹੜੀ UN ਦੇ ਵਿੱਚ ਜਿਹੜਾ ਇਹਦੇ ਵਿੱਚ ਨਿਊਯਾਰਕ ਬੇਸਡ ਕੌਂਸਲ ਜਨਰਲ ਹੈ ਉਹਦੀ ਲੈਟਰ ਪ੍ਰੋਟੈਸਟ ਦੀ, ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੀਰ ਕਿੰਨਾ ਟਿਕਾਣੇ ਲੱਗਾ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਦੇ ਲਈ ਉਹਨਾਂ ਨੇ ਤਾਂ ਪੰਜਾਬ 'ਚ ਜਿਸ ਲੈਵਲ 'ਤੇ ਜਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਔਰ ਜਿਸ ਹੱਦ ਤੱਕ ਜਾ ਕੇ ਉਹਨਾਂ ਨੇ ਫਿਰ ਉਸ ਦੇ ਉੱਤੇ ਕਵਰ ਅਪ ਕੀਤਾ ਉਹਨਾਂ ਨੂੰ। ਹਾਲਾਂ ਪਿਛਲੇ ਪੀਰੀਅਡ 'ਚ ਕਨੈਟੀਕਟ, ਨਿਊ ਜਰਸੀ, ਸਟੇਟ ਆਫ ਪੈਨਸਿਲਵੇਨੀਆ, ਇਹ 3 ਮੇਜਰ ਸਟੇਟਾਂ ਨੇ ਜਿਨ੍ਹਾਂ ਨੇ ਜੂਨ 84 ਨੂੰ ਵੀ ਰੈਕਗਨਾਈਜ਼ ਕੀਤਾ ਘੱਲੂਘਾਰੇ ਦੇ ਤੌਰ 'ਤੇ, ਨਵੰਬਰ 84 ਨੂੰ ਵੀ ਕੀਤਾ ਔਰ ਈਵਨ ਜਦੋਂ ਅਸੀਂ US ਕਾਂਗਰਸ ਦੇ ਹਵਾਲੇ ਨਾਲ ਹੁਣ ਗੱਲ ਕਰ ਰਹੇ ਕਿ ਵੀ ਜੇ ਅਸੀਂ ਜਿਹੜਾ ਨੈਸ਼ਨਲ ਸਿੱਖ ਡੇ ਦੇ ਕਨਸੈਪਟ ਨੂੰ ਗੱਲ ਕਰੀਏ, ਨੈਸ਼ਨਲ ਤਾਂ ਨੇਸ਼ਨ ਦਾ ਹੀ ਹੁੰਦਾ ਨੇ ਅਤੇ ਸਿੱਖ ਨੇਸ਼ਨ ਹੈ, ਉਹ 14 ਅਪ੍ਰੈਲ ਰੈਕਗਨਾਈਜ਼ ਕਰਨ ਦੀ ਲਾਈਨ ਸਿੱਖ ਕਾਕਸ ਦਾ ਬਣਨਾ। ਸੋ ਇਹ ਸਾਰੇ ਮੂਵ ਨੇ ਜਿਹਨੂੰ ਕਾਊਂਟਰ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਪਹਿਲਾਂ ਵਿਦਨ ਜਿਹੜੇ ਉਹਨਾਂ ਨੇ ਆਪਣੇ ਫੀਲੇ ਰੱਖੇ ਹੁੰਦੇ ਨੇ ਉਹਨਾਂ ਰਾਹੀਂ ਵਿਰੋਧ ਕਰਾਉਣ ਦੀ ਲਾਈਨ ਰਹੀ ਹੈ। ਤੇ ਫਿਰ ਹੌਲੀ ਹੌਲੀ ਉਹਨੂੰ ਤੁਸੀਂ ਖਬਰਾਂ 'ਚੋਂ ਗਾਇਬ ਕਰ ਦਿਓ। ਏਡੀ ਵੱਡੀ ਕੋਈ ਹੋਈ ਹੈ ਗੱਲ, ਉਹਨੂੰ ਤੁਸੀਂ ਵਾਸ਼ਿੰਗਟਨ ਸਿੱਖ ਡੇ ਪੈਰੇਡ ਹੋਈ, ਉਹਦਾ ਨਾਂ ਵੀ ਫਰੀਡਮ ਮਾਰਚ ਹੈ, ਪਰ ਤੁਹਾਨੂੰ ਇੰਡੀਅਨ ਮੀਡੀਆ ਦੇ ਵਿੱਚ ਉਹਦੀ ਕੋਈ ਕਵਰੇਜ ਨਜ਼ਰ ਨਹੀਂ ਆਉਂਦੀ। ਸੋ ਉਸ ਤੋਂ ਹੁੰਦਾ ਹੈ ਕਿ ਵੀ ਉਹ ਇਹ ਸਮਝਦੇ ਹੁੰਦੇ ਨੇ ਕਿ ਬਲੈਕ ਆਊਟ ਕਰ ਦਿਓ। ਮੇਨ ਸਟ੍ਰੀਮ ਮੀਡੀਆ ਉਹਨਾਂ ਦੇ ਕੋਲ ਹੈ। ਹੁਣ ਸੋਸ਼ਲ ਮੀਡੀਆ 'ਤੇ ਵੀ ਉਹੀ ਬੈਠੇ ਨੇ, ਫੇਸਬੁੱਕ, YouTube ਦੇ ਉੱਤੇ ਕਿੰਨੇ ਚੈਨਲ ਬਲੌਕ ਕੀਤੇ ਹੋਏ ਨੇ, ਕਿੰਨਾ ਪਾਰਟ ਹੈ, ਖਬਰ ਹੀ ਨਾ ਆਣ ਦਿਓ। ਪਰ ਜਦੋਂ ਉਹ ਇਸ ਲੈਵਲ 'ਤੇ ਰਿਐਕਟ ਕਰਨ ਕਿ ਉਹਨਾਂ ਦਾ ਆਪਣਾ ਮੀਡੀਆ ਇਹ ਬੱਜ਼ ਹੋਏ ਇਸ ਸਾਰੇ ਦੇ ਉੱਤੇ, ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਹੈ ਕਿ ਭਾਈ ਕਿੰਨਾ ਵੱਡਾ
ਐਕਟ ਹੈ ਔਰ ਦੁਸ਼ਮਣ ਇਹਨੂੰ ਕਿਸ ਨਿਗਾਹ ਨਾਲ ਦੇਖਦਾ ਹੈ। ਕਿਉਂਕਿ ਜੇ ਅਸੀਂ ਸਟੇਟ ਆਫ ਕਨੈਟੀਕਟ ਦੇ ਹੀ ਇਹਨਾਂ ਸਟੈਪਸ ਨੂੰ ਦੇਖੀਏ, ਰੈਕਗਨੀਸ਼ਨ ਜੈਨੋਸਾਈਡ ਨੂੰ ਮੰਨਿਆ ਜਾਣਾ, ਨਵੰਬਰ 84 ਦੇ ਉੱਤੇ ਗੱਲ ਖਲੋਤੀ, ਫਿਰ ਸਿੱਖ ਫਲੈਗ ਡੇ ਦੀ ਗੱਲ ਹੋਈ ਕਿ ਭਾਈ ਦਿੱਲੀ ਦੇ ਉੱਤੇ, ਔਰ ਉਹ ਵੀ ਉਦੋਂ ਹੋਈ ਜਦੋਂ ਦੀਪ ਸਿੱਧੂ ਨੇ 26 ਜਨਵਰੀ ਨੂੰ ਪਿਛਲੇ ਵਰ੍ਹੇ 'ਚ ਜਿਹੜਾ ਲਹਿਰਾਇਆ ਸੀ 2020 'ਚ, ਫਿਰ ਉਸ ਦੇ ਨਾਲ ਜੁੜਿਆ ਹੋਇਆ ਹੁਣ ਤੇ ਸਿੱਧੇ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਉੱਤੇ ਉਹਨਾਂ ਦੀ ਕਨੈਟੀਕਟ ਅਸੈਂਬਲੀ ਦੀ ਸਾਈਟੇਸ਼ਨ ਔਰ ਨਾਰਵਿਚ ਸ਼ਹਿਰ ਦੇ ਵਿੱਚ ਇੰਨਾ ਫੋਕਸਡ ਫੰਕਸ਼ਨ ਜਿਹੜਾ ਕਿ ਖਾਲਿਸਤਾਨ ਡੈਕਲੇਰੇਸ਼ਨ ਨੂੰ ਹੀ ਸਮਰਪਿਤ ਸੀ। ਇਹਨੇ ਹਾਲਾਂ ਦੇਖੋ ਜਿਹੜੇ ਬ੍ਰਾਹਮਣਵਾਦੀ ਜਾਂ ਦੂਜੇ ਨੇ ਉਹ ਤਾਂ ਸਮਾਰਟ ਨੇ, ਉਹ ਰਿਐਕਟ ਨਹੀਂ ਕਰਦੇ, ਉਹਨਾਂ ਨੂੰ ਪਤਾ ਹੈ, ਉਹ ਤਾਂ ਦੂਜਿਆਂ ਨੂੰ ਰਿਐਕਟ ਕਰਵਾਉਂਦੇ ਨੇ। ਪਰ ਮੈਂ ਸਮਝਦਾ ਵੀ ਇਹ ਜਿਹੜਾ ਸਾਡਾ ਜੇ ਇਹਨਾਂ ਦੇ ਲਫ਼ਜ਼ਾਂ 'ਚ ਹੀ ਕਹਿਣਾ ਹੋਏ ਕਿ ਵੀ ਇਹ ਇੱਕ ਐਸਾ ਤਿੱਖਾ ਤੀਰ ਹੈ ਜਿਹਨੇ ਇਹਨਾਂ ਦੇ ਸੀਨੇ ਨੂੰ ਵਿੰਨ ਦਿੱਤਾ ਹੈ। ਔਰ ਉਹਨਾਂ ਦਾ ਜੇ ਤੁਸੀਂ ਇੰਡੀਅਨ ਪ੍ਰੋਪੇਗੈਂਡੇ ਦੀ ਜਿਹੜੀ ਹੈ ਸਰੇ ਫਰਿਸ਼ਤ ਚੈਨਲ ਦੀ ਗੱਲ ਕਰਨੀ ਹੋਏ ਤੇ ਫਿਰ ਅਰਨਾਬ ਗੋਸਵਾਮੀ ਦਾ ਰਿਪਬਲਿਕ ਟੀਵੀ ਔਰ ਉਸ ਲੈਵਲ ਦੇ ਲੋਕ, ਹਾਲਾਂ ਉਹ ਉਸ ਨੂੰ ਇਸ ਘਟਨਾ ਤੋਂ ਇੱਕਦਮ ਬਾਅਦ ਉਹਨਾਂ ਨੇ ਇਹਨੂੰ ਇੰਨੀ ਵੱਡੀ ਖਬਰ ਬਣਾ ਕੇ ਉਹਨਾਂ ਦੀ ਐਂਕਰ ਜਿਹੜੀ ਆ ਉਹ ਪਹਿਲਾਂ ਬਰੀਫ ਕਰ ਰਹੀ ਹੈ ਵੀ ਕਨੈਟੀਕਟ 'ਚ ਕੀ ਹੋਇਆ, ਫਿਰ ਇੱਕ ਵਰਲਡ ਸਿੱਖ ਫੋਰਮ ਦਾ ਟੁੱਚਾ ਜਿਹਾ ਬੰਦਾ ਕਿਤੋਂ ਚੱਕਿਆ ਹੋਇਆ, ਉਹ ਕਹਿ ਰਿਹਾ ਜੀ ਪਹਿਲਾਂ ਮੇਰਾ ਵੀ ਕਟਾਪਾ ਹੋਇਆ ਸੀ ਯੂਬਾ ਸਿਟੀ 'ਚ, ਦੂਜਾ ਇਹ ਬਾਹਰ ਤੇ ਇੱਧਰ ਉੱਧਰ, ਫਿਰ ਉਹ ਉਸ ਕਿਸਮ ਦੇ ਹੋਰ ਵੀ ਜਿਹੜੇ ਨੇ। ਸੋ ਅਜੇ ਉਸ ਦਾ ਹਾਲਾਂ ਇਸ ਦੀ ਜਿਹੜੀ ਸਿਟੀ ਸੈਂਟਰ 'ਚ ਨਿਸ਼ਾਨ ਸਾਹਿਬ ਲਹਿਰਾਉਣ ਦੀ ਗੱਲ ਸੀ, ਇਸ ਨੂੰ ਨਾਰਵਿਚ ਦਾ ਜਿਹੜਾ ਲੋਕਲ ਮੀਡੀਆ ਉਹਨੇ ਵੀ ਬੜੀ ਖੂਬਸੂਰਤੀ ਨਾਲ ਕਵਰ ਕੀਤਾ। ਉਹਨਾਂ ਨੇ ਉਸ ਨੂੰ ਸਿੱਖ ਇੰਡੀਪੈਂਡੈਂਸ ਡੇ ਫਲੈਗ ਹੋਇਸਟਿੰਗ ਵੀ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਸਿੱਖਾਂ ਨੇ ਯੂਕਰੇਨ ਦੇ ਹੱਕ 'ਚ ਵੀ ਆਵਾਜ਼ ਚੁੱਕੀ, ਜਿਹੜੀ ਜ਼ਾਹਰ ਹੈ ਕਿ ਵੀ ਉਸ ਦੇ ਉੱਤੇ। ਲੇਕਿਨ ਰਿਪਬਲਿਕ ਟੀਵੀ ਵੀ ਹੁੰਦਾ ਹੈ ਕਿ ਜੀ ਚਲੋ ਉਹਨਾਂ ਨੇ ਨੈਗੇਟਿਵਿਟੀ ਦੇ ਕਰਨ ਦੇ, ਫਿਰ ਓਪੀਨੀਅਨ ਇੰਡੀਆ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਜ਼ਹਿਰ ਉਗਲਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇਹਨਾਂ ਦੇ ਬਾਕੀ ਮੀਡੀਆ ਨੇ, ਕੌਂਸਲੇਟ ਜਨਰਲ ਆਫ ਇੰਡੀਆ ਨਿਊਯਾਰਕ ਕੰਡੈਮਸ ਕਨੈਟੀਕਟ ਅਸੈਂਬਲੀਜ਼ ਕਾਲ ਟੂ ਸੈਲੀਬ੍ਰੇਟ ਸਿੱਖ ਇੰਡੀਪੈਂਡੈਂਸ ਡੇ। ਜਦੋਂ ਕੌਂਸਲ ਜਨਰਲ ਇਹ ਆਫੀਸ਼ੀਅਲ ਆ ਗਿਆ, ਅਦਰਵਾਈਜ਼ ਹੁੰਦਾ ਜੀ ਉਹ ਪ੍ਰੋਪੇਗੈਂਡਿਸਟ ਚੈਨਲ ਹੈ, ਕਿਸੇ ਹੋਰ ਨੇ ਕੀਤਾ, ਪਰ ਇਹ ਕੌਂਸਲ ਜਨਰਲ ਨੇ ਕੀ ਕਿਹਾ। ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਬੀਜੇਪੀ ਦੇ ਜਿਹੜੇ ਟੁਚੇ ਰੱਖੇ ਹੋਏ ਨੇ, ਉਹਨਾਂ ਦੇ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਸਪੋਕਸਮੈਨ ਹੈ ਆਰਪੀ ਸਿੰਘ, ਹੀ ਲੈਸ਼ਡ ਆਊਟ ਐਟ ਦਾ ਹਾਈਲੀ ਕੰਡੈਮਨੇਬਲ ਮੂਵ ਬਾਈ ਦਾ ਕਨੈਟੀਕਟ ਐਡਮਿਨਿਸਟ੍ਰੇਸ਼ਨ ਐਂਡ ਸੈਡ that it was not at all acceptable। ਇਹ ਬੀਜੇਪੀ ਦਾ ਨੈਸ਼ਨਲ ਸਪੋਕਸਮੈਨ ਜੀ ਕਨੈਟੀਕਟ ਨੇ ਕੀ ਕਰਤਾ ਇਹਨੂੰ ਅਸੀਂ ਮੰਨ। ਸਿੰਘ ਆਲਸੋ ਕਾਲਡ ਔਨ US ਪ੍ਰੈਜ਼ੀਡੈਂਟ ਜੋ ਬਾਈਡਨਸ ਐਡਮਿਨਿਸਟ੍ਰੇਸ਼ਨ ਸ਼ੁੱਡ ਇੰਟਰਵੀਨ। ਉਹ ਸਮਝਦੇ ਨੇ ਇਹਨਾਂ ਦਾ ਭਾਰਤ ਹੈ ਜਿੱਥੇ ਮਤਲਬ ਉਹਨਾਂ ਨੇ ਜੋ ਬਾਈਡਨ ਨੂੰ ਅਪੀਲ ਕੀਤੀ ਹੈ ਕਿ ਫੌਰਨ ਦਖਲਅੰਦਾਜ਼ੀ ਕਰੋ, ਇਹ ਕੀ ਹੋ ਗਿਆ। ਉਹ ਅੱਗੋਂ ਕਹਿ ਰਿਹਾ ਡੈਕਲੇਰੇਸ਼ਨ ਬਾਈ ਕਨੈਟੀਕਟ ਇਜ਼ ਐਨ ਓਪਨ ਸਪੋਰਟ ਫਾਰ ਐਨ ਇੰਡੀਪੈਂਡੈਂਟ ਸਟੇਟ ਖਾਲਿਸਤਾਨ ਵਿਦ ਇਨ ਇੰਡੀਆ। ਹੋਰ ਕੀ ਹੈ, ਇਹੀ ਤਾਂ ਮੈਸੇਜ ਤੁਹਾਨੂੰ ਦਿੱਤਾ ਹੈ ਕਿ ਭਾਈ ਅਮਰੀਕਾ ਦੀਆਂ 50 ਸਟੇਟਾਂ 'ਚੋਂ ਇੱਕ ਸਟੇਟ ਜਿਹੜੀ ਹੈ ਉਹ ਸਾਈਟੇਸ਼ਨ ਦੇ ਰਹੀ ਹੈ, ਉਹ 29 ਅਪ੍ਰੈਲ 1986 ਦੀ ਖਾਲਿਸਤਾਨ ਦੀ ਡੈਕਲੇਰੇਸ਼ਨ ਨੂੰ ਮਾਨਤਾ ਦੇ ਰਹੀ ਹੈ, ਉਹਨੂੰ ਸਿੱਖ ਇੰਡੀਪੈਂਡੈਂਸ। ਇਹ ਸਟੈਪ ਜਾ ਰਹੇ ਨੇ ਉਸ ਪਾਸੇ ਜਿਹੜਾ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ। ਫਿਰ ਦੁਸ਼ਮਣ ਜਦੋਂ ਤੱਕ ਤੁਹਾਡੇ ਵਿਚਲੇ ਕਿਸੇ ਫੀਲੇ ਨੂੰ ਨਾ ਲਿਆਏ, ਉਹਨਾਂ ਨੂੰ ਲੱਗਦਾ ਵੀ ਇਹਦਾ ਮਤਲਬ ਸਾਰੇ ਸ਼ਾਇਦ ਸਿੱਖ ਹੀ 35 ਮਿਲੀਅਨ ਸਿੱਖ ਹੀ ਸਪੋਰਟਰ ਨੇ, ਉਹ ਲਿਆਏ ਆਪਣਾ ਜਿਹੜਾ ਨਵਾਂ ਟੌਂਟ ਬਟੌਂਟ ਸ਼ਿੰਗਾਰ ਕੇ ਖੜਾ ਕੀਤਾ ਮਨਜਿੰਦਰ ਸਿਰਸਾ। ਹੁਣ ਉਹਦਾ ਬਿਆਨ mischievous attempt by the state of Connecticut proves how oblivious it is the real issue। कि भी ये शरारती तत्व जो लिया रहे ने असली इशू की है। The state has waded into unknown and unwanted territory। अमेरिका ਨੂੰ ਧਮਕੀਆਂ ਦੇ ਰਿਹਾ ਕਿ ਜੀ ਇਹ unknown unwaded territory state ਆ ਗਈ। The timing of this mindless act could not have been worse when both India and US have been cooperating and coordinating on important issues। ਕਿ ਕਿੱਥੋਂ ਆ ਗਈ ਡੈਕਲੇਰੇਸ਼ਨ ਵੀ ਅਮਰੀਕਾ ਇੰਡੀਆ ਤੇ ਗੱਲਬਾਤ ਕਰ ਰਹੇ ਨੇ, ਵਪਾਰ ਕਰ ਰਹੇ ਨੇ ਇੱਕ ਦੂਜੇ ਦੇ ਨਾਲ, ਔਰ ਇਹ ਟਾਈਮਿੰਗ ਕਿੱਥੋਂ ਆ ਗਈ। He also strongly condemned this unfriendly gesture of Connecticut government ਕਿ ਅਸੀਂ ਨਖੇਦੀ ਕਰਦੇ हैं Connecticut ਸਰਕਾਰ ਦੀ and call upon it not to interfere in the internal affairs of India। ਕਿ ਸਾਡੇ ਭਾਰਤ ਮਹਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਮਤ ਕਰੋ। The US being a friendly country
Any attempt to promote violence, separatism or terrorism should be resisted. ਮਨਜਿੰਦਰ ਸਰਸਾ ਸਾਹਿਬ ਉਹਨੇ ਕਿਹਾ ਜੀ ਇਹ ਦੋਸਤ ਮੁਲਕ ਇਹ ਸਾਡੇ ਖਿਲਾਫ ਕਰ ਰਿਹਾ ਹੈ, ਇਹ ਤੁਹਾਨੂੰ ਮਤ ਕਰੋ ਸਾਡੇ ਉਹ ਸਾਰੇ 'ਚ। ਫਿਰ ਹੁਣ ਜੇ ਬੀਜੇਪੀ ਤੇ ਉਹ ਸਰਕਾਰ ਇਸ ਲੈਵਲ ਤੇ ਹਿੱਲੀ, ਕਾਂਗਰਸ ਕਿਵੇਂ ਪਿੱਛੇ ਰਹਿ ਜਾਏ। ਹੁਣ ਕਾਂਗਰਸ ਦਾ ਜਿਹੜਾ ਰਾਜ ਸਭਾ ਦਾ MP ਹੈ ਅਭਿਸ਼ੇਕ ਸਿੰਘ, ਉਹਨੇ ਵੀ ਨਾਲ ਦੀ ਨਾਲ ਟਵੀਟ ਕੀਤਾ। ਉਹਨੇ ਕਿਹਾ if US state Connecticut recognizes Sikh Independence Day, then Indian state Rajasthan should recognize Texas as part of Mexico. Explain to them in the language they understand. ਉਹ ਕਹਿੰਦੇ ਜੇ ਅਮਰੀਕਾ ਦੀ ਕਨੈਟੀਕਟ ਨੇ ਖਾਲਿਸਤਾਨ ਨੂੰ ਮਾਨਤਾ ਦੇ ਦਿੱਤੀ ਹੈ ਤੇ ਸਾਡੀ ਰਾਜਸਥਾਨ ਇਸ ਲਈ ਕਹਿ ਰਿਹਾ ਕਿਉਂਕਿ ਕਾਂਗਰਸ ਦੀ ਗਵਰਨਡ ਸਟੇਟ ਹੈ ਕਿ ਉਹ ਵੀ ਮਾਨਤਾ ਦੇ ਦੇ ਕਿ ਟੈਕਸਾਸ ਇੱਕ ਅਲੱਗ ਮੈਕਸੀਕੋ ਦਾ ਹੈ। ਤੁਸੀਂ ਇਹ ਦੇਖੋ ਵੀ ਸਣੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਹਿੰਦੂ ਤਵੀਆਂ ਦੇ ਅੰਦਰ ਵੜ ਕੇ ਦੇਖੋ, ਇਹਨਾਂ ਦੇ ਟੋਪੀ ਚਿੱਟੀ ਹੈ ਕਿ ਭਗਵਾ ਹੈ ਕਿ ਸਾਧਵੀਆਂ ਨੇ ਕਿ ਕੌਣ ਨੇ, ਹਰ ਇੱਕ ਦੇ ਅੰਦਰ ਕਿਵੇਂ ਹਿੰਦੂਤਵਾ ਕਿਵੇਂ ਵਿਦਿਨ 24 ਆਵਰਸ ਮਿਰਗੀ ਦਾ ਦੌਰਾ ਸਭ ਨੂੰ ਪਿਆ। ਫਿਰ ਹੁਣ ਜੇ ਇਹ ਰਹਿ ਗਿਆ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਉਹ ਬਿਠਾਇਆ ਲਿਆ ਕੇ ਕਾਮੇਡੀਅਨ ਚੀਫ ਮਿਨਿਸਟਰ ਦੇ ਤੌਰ ਤੇ, ਉਹ ਕਿਵੇਂ ਪਿੱਛੇ ਰਹਿ ਜਾਣ। ਆਮ ਆਦਮੀ ਪਾਰਟੀ ਚੀਫ ਸਪੋਕਸਪਰਸਨ ਇਨ ਪੰਜਾਬ ਮਲਵਿੰਦਰ ਕੰਗ ਮੀਨਵਾਈਲ ਸੈਡ separatists like Sikhs for Justice Chief Gurpatwant Pannu have no support in Punjab and demanded strict action. ਉਹਨੇ ਵਰਲਡ ਸਿੱਖ ਪਾਰਲੀਮੈਂਟ ਦਾ ਮੂਵ ਹੈ ਇਹਦੇ 'ਚ ਲੈ ਕੇ ਆਉਣਾ। ਇਹਦੇ ਤੋਂ ਇਹ ਲੱਗਦਾ ਕਿ ਵੀ ਜਿਵੇਂ ਹੜਬੜਾ ਕੇ ਉੱਠਦੇ ਨੇ ਮਿਰਗੀ ਦੇ ਦੌਰੇ ਤੋਂ ਬਾਅਦ ਜਦੋਂ ਹੁੰਦਾ ਉਹਨੂੰ ਕਈ ਵਾਰੀ ਉੱਠ ਕੇ ਪਤਾ ਵੀ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ। ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜਾਂ ਕੀ ਹੋ ਗਿਆ। ਪਰ ਹੁਣ ਅਸੀਂ ਆਫੀਸ਼ੀਅਲ ਰਿਐਕਸ਼ਨ, ਇਹ ਤਾਂ ਉਹਨਾਂ ਦੀਆਂ ਪਾਰਟੀਆਂ, ਉਹਨਾਂ ਦੇ ਸਪੋਕਸਪਰਸਨ, ਮੀਡੀਆ ਦੇ ਉੱਤੇ ਓਪੀਨੀਅਨ ਇੰਡੀਆ ਨੇ ਚੀਕਾਂ ਮਾਰੀਆਂ, ਪਰ ਹੁਣ ਤੁਸੀਂ ਉਹਨਾਂ ਦੇ ਕੌਂਸਲ ਜਨਰਲ ਦੀ ਸਟੈਂਪ ਥੱਲੇ ਜਿਹਦੇ 'ਚ ਉਹ ਸ਼ੇਰ ਅੱਧੇ ਜਿਹੜੇ ਨੇ ਉਹ ਦੋਨੋਂ ਪਾਸੇ ਘੁੰਮ ਰਹੇ ਹੁੰਦੇ ਨੇ, ਉਹਦੇ ਥੱਲੇ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ, ਵੀ ਕੰਡੈਮ the so-called citation of the General Assembly of the State of Connecticut in USA regarding an illegal act. ਪਹਿਲੀ ਤਾਂ ਗੱਲ ਸੋ ਕਾਲਡ ਨਹੀਂ ਹੈ, ਸਾਈਟੇਸ਼ਨ ਹੈ। ਸਾਈਟੇਸ਼ਨ ਹੈ। ਜੇ ਸੋ ਕਾਲਡ ਹੁੰਦੀ ਫਿਰ ਤੁਹਾਨੂੰ ਚੀਕਾਂ ਮਾਰਨ ਦੀ ਕੀ ਲੋੜ ਸੀ? ਤੁਹਾਨੂੰ ਵੀ ਪਤਾ ਹੈ ਅਸਲੀ ਸਾਈਟੇਸ਼ਨ ਹੈ। ਫਿਰ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਅਕਾਲ ਤਖਤ ਤੇ ਡਿਸਾਈਡ ਕਰਨਾ ਹੈ ਕਿ ਅਕਾਲ ਤਖਤ ਦਾ ਫੈਸਲਾ ਇਲੀਗਲ ਐਕਟ ਹੈ? ਤੁਹਾਡਾ ਤਖਤ ਦਿੱਲੀ ਦਾ ਹੈ, ਉੱਥੇ ਤੁਸੀਂ ਜੋ ਮਰਜ਼ੀ ਕਰੋ। ਇਹ 26 ਜਨਵਰੀ 1986 ਨੂੰ ਇਹ ਤਾਂ ਪੰਥ ਦੇ ਸਰਵਉੱਚ ਅਦਾਲਤ ਦਾ ਫੈਸਲਾ ਹੈ ਜਿਸ 'ਚ ਸਰਬੱਤ ਖਾਲਸਾ ਹੁੰਦਾ। ਫਿਰ ਕਹਿ ਰਹੇ ਦਿਸ ਇਜ਼ ਐਨ ਅਟੈਂਪਟ by some mischievous elements to use the name of the assembly for their nefarious purposes. use ਕਿਵੇਂ ਹੋਇਆ ਭਾਈ? 7 ਤੋਂ ਜ਼ਿਆਦਾ ਜਿਹੜੇ ਸੈਨੇਟਰ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੇ ਸਪਾਂਸਰ ਕੀਤਾ ਹੈ। ਸਟੇਟ ਦੇ ਵਿੱਚ ਜਾ ਕੇ ਪੂਰੀ ਗੱਲ ਹੁੰਦੀ ਹੈ। ਇਹ ਅਦਰਵਾਈਜ਼ ਕਿਵੇਂ ਹੋਇਆ? ਸੋ ਕਾਲਡ ਮਿਸਚੀਵੀਅਸ, ਇਹ ਸੈਨੇਟਰਸ ਨੂੰ ਮਿਸਚੀਵੀਅਸ ਕਹਿ ਰਹੇ ਹੋ ਤਾਂ ਚੁਣਿਆ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ। ਉਹਨਾਂ ਦੇ ਆਪਣੇ ਲੈਜਿਸਲੇਚਰ ਐਕਸਪਰਟ ਹੁੰਦੇ ਨੇ, ਰਿਸਰਚਰ ਹੁੰਦੇ ਨੇ। ਅੱਜ ਕੱਲ੍ਹ ਤਾਂ ਗੂਗਲ 'ਤੇ ਉਂਗਲ ਮਾਰੋ ਪਤਾ ਲੱਗ ਜਾਂਦਾ ਕਿ ਕਿੱਥੇ ਕੀ ਹੈ। ਪਰ ਤੁਸੀਂ ਇਹਨਾਂ ਦੀ ਤਕਲੀਫ ਦੇਖੋ, ਨੈਫੇਰੀਅਸ ਪਰਪਸਿਸ। ਆਜ਼ਾਦੀ ਦੀ ਡੈਕਲੇਰੇਸ਼ਨ ਨੈਫੇਰੀਅਸ ਨਹੀਂ ਹੁੰਦਾ। ਤੁਹਾਡੇ ਵੀ ਨਹਿਰੂ ਨੇ, ਦੂਜਿਆਂ ਨੇ 29 ਮਾਰਚ ਜਾਂ 29 ਮਾਰਚ ਸੀ 1929 ਦੇ ਵਿੱਚ ਰਾਵੀ ਦੇ ਕੰਢੇ ਐਲਾਨ ਕੀਤਾ ਸੀ ਜੇ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ, ਅਸੀਂ ਤਾਂ ਬੌਰਨ ਆਜ਼ਾਦ ਹਾਂ, ਅਸੀਂ ਤਾਂ ਰੋਜ਼ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ। ਇਹ ਕਿਵੇਂ ਜਿਹੜਾ ਹੋਇਆ? ਫਿਰ ਕਹਿੰਦਾ these vested interests seek to divide communities and promote bigotry and hatred. ਵੀ ਲੜਾਈ ਤਾਂ ਸਟੇਟ ਦੇ ਨਾਲ ਹੈ, ਨਾ ਸਾਈਟੇਸ਼ਨ 'ਚ ਕੋਈ ਹਿੰਦੂਆਂ ਦੇ ਖਿਲਾਫ ਹੈ, ਨਾ ਕੋਈ ਸਿੱਖ ਕੌਮ ਦੀ ਲੜਾਈ ਹਿੰਦੂਆਂ ਦੇ ਖਿਲਾਫ ਹੈ। ਅਸੀਂ ਇੰਡੀਅਨ ਸਟੇਟ ਦੇ ਖਿਲਾਫ ਜੂਨ 84 ਨੂੰ ਹਮਲਾ ਇੰਡੀਅਨ ਸਟੇਟ ਨੇ ਕੀਤਾ ਔਰ ਅਸੀਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਔਰ ਉਸ ਐਲਾਨਨਾਮੇ 'ਚ ਅਸੀਂ ਦੁਨੀਆ ਦੇ ਮੁਲਕਾਂ ਤੋਂ ਹਮਾਇਤ ਮੰਗੀ ਕਿ ਸਾਡੇ ਆਜ਼ਾਦ ਮੁਲਕ ਨੂੰ ਮਾਨਤਾ ਦਿਓ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅਮਰੀਕਾ ਦੀਆਂ 50 ਸਟੇਟਾਂ 'ਚੋਂ ਇੱਕ ਵੱਡੀ ਹਿਸਟੋਰੀਕਲ ਬੈਕਗਰਾਊਂਡ ਵਾਲੀ ਸਟੇਟ ਕਨੈਟੀਕਟ ਨੇ ਸਾਡੀ ਉਸ ਡੈਕਲੇਰੇਸ਼ਨ ਨੂੰ ਮਾਨਤਾ ਦਿੱਤੀ ਹੈ, ਰੈਕਗਨਾਈਜ਼ ਕੀਤਾ ਹੈ। ਬਿਲਕੁਲ। देयर एजेंडा ऑफ वायलेंस हैज़ नो प्लेस इन डेमोक्रेटिक सोसाइटीज़ लाइक द USA एंड इंडिया। ਹਾਂ, ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਬਿਠਾਇਆ ਉਸ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ ਜਿਹਨੂੰ 12 ਸਾਲ ਅਮਰੀਕਾ 'ਚ ਵੜਨ ਨਹੀਂ ਦਿੱਤਾ ਗਿਆ ਵੀ ਉਹਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਗੁਜਰਾਤ ਦੇ ਵਿੱਚ। ਤੁਸੀਂ ਕਿਹੜੀ ਜਿਹੜੀ ਔਰ ਤੁਹਾਡੀ RSS ਜਮਾਤ ਜਿਹੜੀ ਖੜੀ ਦਹਿਸ਼ਤਗਰਦੀ ਦੇ ਉੱਤੇ ਹੈ ਔਰ
ਧਰਮ ਸੰਸਦ ਤੇ ਫਲਾਣੇ ਤੇ ਤੁਹਾਡੇ ਸੋ ਕਾਲਡ ਭਗਵੇ ਗੁੰਡੇ ਜਿਹੜੇ ਕਿ ਮੁਸਲਮਾਨ ਜੈਨੋਸਾਈਡ ਕਰ ਰਹੇ ਨੇ ਉਹਨਾਂ ਦੀਆਂ ਧਮਕੀਆਂ ਦਿੰਦੇ ਨੇ। ਔਰ ਅਸੀਂ ਜ਼ਿਕਰ ਕਰਾਂਗੇ ਕਿ ਪਟਿਆਲੇ ਦੇ ਵਿੱਚ ਕਿਸ ਕਿਸਮ ਦੀ ਗੁੰਡਾਗਰਦੀ ਇਹਨਾਂ ਨੇ ਸਟੇਟ ਪੈਟਰਨੇਜ ਦੇ ਥੱਲੇ ਔਰ ਖੁਫੀਆ ਏਜੰਸੀਆਂ ਦੀ ਅਗਲੀ ਖੇਡ ਦੇ ਥੱਲੇ। ਪਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਜਦੋਂ ਮੈਂ ਇਹਨੂੰ ਪੜ੍ਹਿਆ ਵੀ, ਮੈਂ ਪੜ੍ਹ ਵੀ ਰਿਹਾ, ਜਿਹਨੂੰ ਕਹਿੰਦਾ ਨਾ ਕਿ ਵੀ ਅੰਦਰ ਤੁਹਾਡੇ ਚਾਅ ਚੜ੍ਹ ਜਾਂਦਾ ਵੀ ਵਾਹ 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 ਵਾਹ, ਇੰਨੀ ਤਕਲੀਫ ਇਹ ਹੈ ਜਿਹਨੂੰ ਜਿਹੜਾ ਇਹਨਾਂ ਨੂੰ ਇਹ ਵੱਟੋ ਵੱਟ ਪਾਉਣਾ ਹੈ। ਅੱਛਾ, ਫਿਰ ਉਹ ਕਹਿ ਰਿਹਾ ਕਿ Embassy of India in Washington DC and Consulate General of India in New York will take up this issue appropriately with the concerned US lawmakers। ਕਿ ਸਾਡੀ ਵਾਸ਼ਿੰਗਟਨ ਦੀ ਐਮਬੈਸੀ ਔਰ ਨਿਊਯਾਰਕ ਦਾ ਕੌਂਸੂਲੇਟ ਅਸੀਂ ਲਾ ਮੇਕਰਸ ਨਾਲ ਇਹਨੂੰ ਚੁੱਕਾਂਗੇ। ਮਤਲਬ ਇਹ ਹੈ ਵੀ ਹੁਣ ਇਹਨਾਂ ਨੇ ਜਿਹੜੇ ਆਪਣੇ ਸਾਰੇ ਟੌਂਟ ਪਟੌਂਟ ਇਕੱਠੇ ਕੀਤੇ ਹੋਏ ਨੇ ਔਰ ਪੈਸੇ ਦੇ ਕੇ ਜਿਹੜੀਆਂ PR ਫਰਮਾਂ ਹਾਇਰ ਕੀਤੀਆਂ ਹੁੰਦੀਆਂ ਨੇ, ਲੌਬਿੰਗ ਫਰਮਾਂ ਨੇ, ਉਹਨਾਂ ਤੋਂ ਚਿੱਠੀਆਂ ਲਿਖਵਾਉਣਗੇ, ਉਹਨਾਂ ਨੂੰ ਜਾ ਕੇ ਮਿਲਣਗੇ, ਉਹਨਾਂ ਨੂੰ ਕਹਿਣਗੇ ਕਿ ਇਹ ਦਹਿਸ਼ਤਗਰਦਾਂ ਦੀ ਕੌਮ ਹੈ। ਦੇਖੋ ਇਹਨਾਂ ਨੇ ਇੰਦਰਾ ਗਾਂਧੀ ਨੂੰ ਕੀ ਕਰਤਾ ਸੀ, ਜਨਰਲ ਵੈਦਿਆ ਨੂੰ ਕੀ ਕਰਤਾ ਸੀ, ਈਵਨ ਏਅਰ ਇੰਡੀਆ ਦੇ ਜਹਾਜ਼ ਨੂੰ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ, ਕਰਨਗੇ। ਪਰ ਚਲੋ ਹੁਣ ਅਸੀਂ ਪਹਿਲੀ ਵਾਰ ਅਸੀਂ ਜਿਹੜਾ ਹੈ ਉਹ ਇਹਨਾਂ ਨੂੰ ਰਿਐਕਟ ਕਰਵਾ ਰਹੇ ਹਾਂ। ਔਰ ਸਾਡੇ ਕੋਲ ਤਾਂ ਜਿਹੜੀ ਹੈ ਬੜੀਆਂ ਰੈਲੇਵੈਂਟ ਨੇ ਕਿ ਭਾਈ ਅਜੇ ਤਾਂ 4 ਦਿਨ ਪਹਿਲਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇੰਡੀਆ ਨੂੰ ਜਿਹੜਾ ਵਰਸਟ ਪ੍ਰੋਸੀਕਿਊਟਰ ਜਿਹੜਾ ਉਹ ਕਿਹਾ, ਵਰਸਟ ਪ੍ਰੋਸੀਕਿਊਟਰ ਮਾਈਨੋਰਿਟੀਜ਼ ਦਾ, ਉਹਨੇ ਕਿਹਾ ਵੀ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨ ਨੂੰ। 10,000 ਤੋਂ ਜ਼ਿਆਦਾ NGOs ਜਿਹੜੀਆਂ ਗਰੀਬਾਂ ਨੂੰ ਉੱਥੇ ਰੋਟੀ ਖਵਾਉਂਦੀਆਂ ਸੀ, ਉਹਦੇ 'ਤੇ ਤੁਸੀਂ ਪਾਬੰਦੀ ਲਾਈ ਹੋਈ ਹੈ। ਔਰ US ਸਰਫ ਵਾਲਿਆਂ ਨੂੰ ਤੁਸੀਂ ਵੀਜ਼ਾ ਹੀ ਨਹੀਂ ਦਿੰਦੇ ਉੱਥੇ ਜਾਣ ਦਾ। ਔਰ ਕਿਵੇਂ ਜਿਹੜੇ ਐਮਨੈਸਟੀ ਦੇ ਹੋਣ ਜਾਂ ਰਾਣਾ ਅਯੂਬ ਵਰਗੀ ਜਿਹਨੇ ਗੁਜਰਾਤ ਫਾਈਲਸ ਲਿਖਿਆ ਹੈ, ਤੁਸੀਂ ਕਿਵੇਂ ਕਾਊਂਟਰ ਕਸ਼ਮੀਰ ਫਾਈਲਸ ਔਰ ਦੂਜੇ ਪ੍ਰੋਪੇਗੈਂਡੇ ਦੇ ਨਾਲ ਕਰੋੜਾਂ ਰੁਪਏ ਦੀ ਜਿਹੜੀ ਹੈ ਉਹ ਟੈਕਸ ਰਿਬੇਟ ਦੇ ਕੇ ਉਹ ਵਿਵੇਕ ਅਗਨੀਹੋਤਰੀ ਔਰ ਉਹਨਾਂ ਤੋਂ ਪ੍ਰੋਪੇਗੈਂਡਾ ਕਰਵਾ ਰਹੇ ਹੋ। ਪੰਜਾਬ 'ਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਿਸ ਕਿਸਮ ਦਾ ਤੁਹਾਡਾ ਮੀਡੀਆ, ਕਿਸਾਨ ਲਹਿਰ ਦੇ ਚੱਲਦੇ ਆ 13 ਮਹੀਨੇ ਤੁਸੀਂ ਕਿਵੇਂ ਸਮੁੱਚੀ ਕਿਰਸਾਨੀ ਨੂੰ, ਸਮੁੱਚੀ ਸਿੱਖ ਕੌਮ ਨੂੰ ਕਿਵੇਂ ਕਦੇ ਜਿਹੜਾ ਉਹਨਾਂ ਨੂੰ ਮੇਵਾਲੀ ਕਿਹਾ, ਕਦੇ ਉਹਨਾਂ ਨੂੰ ਦਹਿਸ਼ਤਗਰਦ ਕਿਹਾ, ਕਦੇ ਉਹਨਾਂ ਨੂੰ ਕ੍ਰਿਮੀਨਲ ਕਿਹਾ, ਕਿਹੜੇ ਲਫ਼ਜ਼ ਇਸਤੇਮਾਲ ਨਹੀਂ ਕੀਤੇ। ਅਲਟੀਮੇਟਲੀ ਗੋਡੇ ਵੀ ਉਹਨਾਂ ਦੇ ਅੱਗੇ ਠੇਕੇ। ਕੋਈ ਨਹੀਂ, ਆ ਜਾਓ ਹੁਣ ਅਸੀਂ ਤੁਹਾਡੀ ਪ੍ਰੋਪੇਗੈਂਡਾ ਵਾਰਫੇਅਰ ਜਿਹੜੀ ਤੁਸੀਂ ਲੁਕਵੇਂ ਜਾਂ ਦੂਜੇ ਨਾਲ ਕਰਦੇ ਹੋ, ਅਸੀਂ ਘੱਟੋ ਘੱਟ ਤੁਹਾਡੇ ਖੂਨੀ ਗੰਦੇ ਫੇਸ ਤੋਂ ਜਿਹੜਾ ਤੁਸੀਂ ਉਸ ਦੇ ਉੱਤੇ ਨਕਾਬ ਪਾਇਆ ਹੋਇਆ ਸੀ ਉਹ ਲਾ ਦਿੱਤਾ ਹੈ। ਤੇ ਹੁਣ ਜਿਹਨੂੰ ਕਹਿੰਦੇ ਨੇ ਵੀ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਹੈ, ਹੁਣ ਅਸੀਂ ਤੁਹਾਡੇ ਬਰਾਬਰ ਖਲੋ ਕੇ ਤੁਹਾਨੂੰ ਦੱਸਾਂਗੇ ਕਿ ਭਾਈ ਸਿੱਖ ਕੌਮ ਕਿਵੇਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲਿਬਰੇਟ ਕਰਵਾਏਗੀ। ਇਹ ਬਹੁਤ ਵਾਰ ਜਦੋਂ ਦੁਸ਼ਮਣ ਬਹੁਤ ਪਾਵਰਫੁਲ ਹੋਏ, ਔਡਸ ਬਹੁਤ ਹੈਵੀ ਹੋਣ ਤੁਹਾਡੇ ਅਗੇਂਸਟ, ਉਦੋਂ ਇਹ ਜਿਹੜੀ ਇੱਕ ਛੋਟੀ ਜਿਹੀ ਵਿਕਟਰੀ ਵੀ ਤੁਹਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਵੀ ਕੈਨ ਡੂ ਇਟ। ਬਿਲਕੁਲ। ਔਰ ਡਿਫਿਕਲਟੀਜ਼ ਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਵੀ ਸ਼ੈਲ ਓਵਰਕਮ, ਕਿ ਅਸੀਂ ਉਹਨਾਂ ਨੂੰ ਜਿੱਤਾਂਗੇ। ਔਰ ਭਾਰਤੀ ਸਟੇਟ ਨੂੰ ਬਹੁਤ ਬਹੁਤ ਵਧਾਈਆਂ ਇਸ ਰਿਐਕਸ਼ਨ ਦੇ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।